Whereas November 2022 marks the 38th anniversary of the start of the Sikh Genocide in India, whereas November 1984 marked systemic attacks against Sikhs in India, which resulted in the murder of more than 30,000 people over the course of 3-day period. Sikh communities were terrorized and businesses and properties were destroyed. Who had the encouragement of the police, government, ministers and member of parliament. Under the code name Operation Woodrose, the government of India went on to target Amritdhari Sikhs across the country's Punjab region. For 10 years, the violence continued as the Indian army rounded up Sikh men and youth who were later put into death. The genocidal violence occurred against Sikhs in a systemic and orchestrated manner in November 1984 in the capital territory of Delhi and the state of Jharkhand, Madhya Pradesh, Haryana, Uttarakhand, Bihar, Uttar Pradesh, West Bengal, Himachal Pradesh, Rajasthan, Odisha, Jammu and Kashmir, Chhattisgarh, Tripura, Tamil Nadu, Gujarat, Andhra Pradesh, Kerala and Maharashtra. ਦੁਨੀਆ 'ਚ ਕਿਤੇ ਨਹੀਂ ਹੈ ਕਿ ਜੈਨੋਸਾਈਡ ਦੇ ਵਿਕਟਮ ਇੰਨੀ ਵੱਡੀ ਗਿਣਤੀ 'ਚ ਹੋਣ। ਹਜ਼ਾਰਾਂ ਔਰਤਾਂ, ਇਹੀ ਨਹੀਂ ਵੀ ਉਹਨਾਂ ਦੇ ਨਾਲ ਜਬਰ ਜਨਾਹ ਹੋਇਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ 3 ਜਨਰੇਸ਼ਨਾਂ, ਉਹਨਾਂ ਦੇ ਹਸਬੈਂਡ, ਉਹਨਾਂ ਦੇ ਭਰਾ, ਉਹਨਾਂ ਦੇ ਪੁੱਤਰ ਔਰ ਉਹਨਾਂ ਦੇ ਪਿਓ, 4 ਜਿਹੜੇ ਨੇ ਮੇਨ ਸਾਰੀ ਪਾਪੂਲੇਸ਼ਨ ਮਾਰ ਕੇ ਉਹਨਾਂ ਨੂੰ ਉਹਨਾਂ ਵਿਧਵਾ ਕੌਲੋਨੀਆਂ ਦੇ ਵਿੱਚ ਧੱਕਿਆ ਗਿਆ। Whereas the Sikh community in the United States continue to mourn these atrocities, and this somber anniversary provides a fitting opportunity to remember the victims and to reaffirm our commitment to preventing similar tragedies in the years ahead. Now, therefore, be it resolved that 38th anniversary of Sikh Genocide be commemorated in Texas. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ ਮਹਾਂ ਤੁਹਾਡੀ ਹੋਸਟ ਨਿਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਫੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 14 नवंबर 2022 पहली मगर नानकशाही संमत 554 का दिन है। ये डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ 2 ਦਿਨ ਆਪਾਂ ਜਿਹੜਾ ਸ਼ੋਅ ਕੀਤਾ ਸਕਾਈਪ ਦੇ ਉੱਪਰ ਡਾਕਟਰ ਸਾਹਿਬ ਨੂੰ ਆਪਾਂ ਤੁਹਾਨੂੰ ਲਾਈਵ ਦਿਖਾਇਆ ਸੀ ਵਾਸ਼ਿੰਗਟਨ DC ਤੋਂ। ਸੋ ਫਾਈਨਲੀ ਡਾਕਟਰ ਸਾਹਿਬ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਸੋ ਉਹਨਾਂ ਨਾਲ ਆਪਾਂ ਜਿਹੜੀਆਂ ਅੱਜ ਦੀਆਂ ਵਿਚਾਰਾਂ ਕਰਾਂਗੇ। ਸੋ ਆਸ ਕਰਦੇ ਹਾਂ ਤੁਹਾਨੂੰ ਜਿਹੜਾ ਪ੍ਰੋਗਰਾਮ, ਜਿਹੜੇ ਪਿਛਲੇ ਪ੍ਰੋਗਰਾਮ ਨੇ ਸਕਾਈਪ ਰਾਹੀਂ, ਉਸ ਤੁਹਾਨੂੰ ਪਸੰਦ ਆਏ ਹੋਣਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨ ਸਿੰਘ ਜੀ ਵੱਲੋਂ। ਸੋ ਇਹਨਾਂ ਅੱਜ ਦੀ ਸਪਾਂਸਰਸ਼ਿਪ TV84 ਦੇ ਫਾਊਂਡਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਭੇਜੀ ਹੈ ਔਰ ਡਾਕਟਰ ਰਣਜੀਤ ਸਿੰਘ ਵੱਲੋਂ ਚਲਾਏ TV84 ਪ੍ਰਤੀ ਆਪਣੀ ਕਮਿਟਮੈਂਟ ਮੁੜ ਦੁਹਰਾਈ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਮਜ਼ਬੂਤ ਕਰਨ ਲਈ ਆਪਣਾ ਦਸਵੰਧ ਕਰਦੇ ਰਹਾਂਗੇ ਅਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਪੱਖੀ ਮੀਡੀਆ
ਮਜ਼ਬੂਤ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਐਂਟੀ ਸਿੱਖ ਪ੍ਰੋਪੇਗੈਂਡਾ ਇਸ ਗੱਲ ਦੀ ਗਵਾਹੀ ਪੜਦਾ ਹੈ। ਸੋ ਆਪਣਾ ਦਸਵੰਧ ਜ਼ਰੂਰ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ 84 ਦੀ ਸਾਲਾਨਾ 38ਵੀਂ ਦੁੱਖ ਯਾਦ ਦੇ ਵਰੇ ਵਿੱਚ ਅਮਰੀਕਾ ਦੀ ਟੈਕਸਸ ਸਟੇਟ ਵੱਲੋਂ ਵੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹ ਪੇਸ਼ ਹੋਇਆ ਹੈ। ਸੋ ਇਸ ਦਾ ਕ੍ਰੈਡਿਟ ਅਮਰੀਕਨ ਸਿੱਖ ਕਾਕਸ ਕਮੇਟੀ, ਵਾਇਸ ਆਫ ਫਰੀडम ਅਤੇ ਡਾਕਟਰ ਆਈ.ਕੇ. ਚੀਮਾ ਦੇ ਯਤਨਾਂ ਨੂੰ ਜਾਂਦਾ ਹੈ। ਸੋ ਵੀਅਰਸ ਯਾਦ ਰਹੇ ਕਿ ਨਿਊ ਜਰਸੀ ਅਤੇ ਪੈਨਸਿਲਵੇਨੀਆ ਸਟੇਟਾਂ ਵੱਲੋਂ ਪਹਿਲਾਂ ਹੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਵੈਲਕਮ ਬੈਕ। ਥੈਂਕ ਯੂ। ਸੋ ਕਿੱਦਾਂ ਰਿਹਾ ਤੁਹਾਡਾ ਸਫ਼ਰ? ਦੇਖੋ ਸਫ਼ਰ ਤਾਂ ਸਫ਼ਰ ਹੁੰਦਾ ਹੈ, ਅੰਗਰੇਜ਼ੀ ਦੇ ਵਿੱਚ ਹੋਏ ਭਾਵੇਂ ਪੰਜਾਬੀ ਦੇ ਵਿੱਚ ਹੋਏ, ਲੇਕਿਨ ਜਦੋਂ ਸਫ਼ਰ ਚੋਂ ਪ੍ਰਾਪਤੀਆਂ ਨਜ਼ਰ ਆਉਣ ਤੇ ਫਿਰ ਉਹ ਸਫ਼ਰ ਵੀ ਮੰਜ਼ਿਲ ਵੱਲ ਤੁਹਾਡੇ ਵੱਧਦੇ ਕਦਮ ਹੁੰਦੇ ਨੇ। ਉਹਨਾਂ ਵੱਲੋਂ ਇੱਕ ਇਨਫੈਕਟ ਉਹ ਥੈਂਕ ਯੂ ਮੀਟਿੰਗ ਸੀ ਕਿ ਜੋ ਸਿੱਖ ਜਥੇਬੰਦੀਆਂ ਵੱਲੋਂ ਹਿਊਮੈਨਿਟੇਰੀਅਨ ਏਡ ਦੇ ਤੌਰ ਦੇ ਉੱਤੇ ਜੋ ਮਦਦ ਕੀਤੀ ਜਾ ਰਹੀ ਹੈ, ਪਰ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਸਨ ਔਰ ਮੈਂ ਡੀਟੇਲ ਇਹਦੀ ਦਿੱਤੀ ਹੋਈ ਹੈ ਪਿਛਲੀ ਆਪਣੀ ਟਾਕ ਦੇ ਵਿੱਚ। 2 ਬੀਬੀਆਂ ਇਸ ਡੈਲੀਗੇਸ਼ਨ ਦਾ ਹਿੱਸਾ ਸੀ ਔਰ ਉਹਨਾਂ ਨੇ ਜਿੰਨਾ ਇੰਟਰਸਟ ਸਿੱਖਾਂ ਦੇ ਵਿੱਚ ਸਿੱਖ ਕੌਮੀ ਇਤਿਹਾਸ ਔਰ ਜਿਹੜੀਆਂ ਸਿਮਿਲੈਰਿਟੀਜ਼ ਵੀ ਨੇ, ਜੇ ਯੂਕਰੇਨ ਬ੍ਰੈਡ ਬਾਸਕਟ ਹੈ ਇੱਕ ਵੱਡੇ ਹਿੱਸੇ ਦੀ ਯੂਰਪ ਤੋਂ ਲੈ ਕੇ ਇਜਿਪਟ ਤੱਕ, ਤੇ ਪੰਜਾਬ ਦੇ ਵਿੱਚ ਵੀ ਫਾਰਮਰਸ ਦੀ ਇੱਕ ਵੱਡੀ ਦੇਣ ਹੈ ਕਿ ਸਾਰੇ ਭਾਰਤ ਦਾ ਢਿੱਡ ਭਰਿਆ ਜਾਂਦਾ ਹੈ। ਇਸ ਦੇ ਨਾਲ ਨਾਲ ਕਿਉਂਕਿ ਰਸ਼ੀਅਨ ਆਕੂਪੇਸ਼ਨ ਦੇ ਵਿੱਚ ਹੀ ਇਹ ਲੰਬਾ ਵਕਤ ਰਹੀ ਹੈ ਟੈਰੀਟਰੀ ਸਾਰੀ ਸੈਂਕੜਿਆਂ ਸਾਲ, ਔਰ ਲੇਕਿਨ ਪਿਛਲੇ 24-25 ਸਾਲ ਤੋਂ ਜਦੋਂ ਤੋਂ ਇਹ ਇੱਕ ਆਜ਼ਾਦ ਮੁਲਕ ਵਜੋਂ ਹੋਂਦ 'ਚ ਆਇਆ, ਉਹਨਾਂ ਨੇ ਆਪਣੀ ਇਕੋਨਮੀ ਨੂੰ ਵੀ ਚੰਗੇ ਢੰਗ ਨਾਲ ਖੜਾ ਕੀਤਾ, ਆਪਣਾ ਯੂਕਰੇਨੀਅਨ ਪ੍ਰਾਈਡ ਜਿਹੜਾ ਉਹ ਵੀ ਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਬਹਾਦਰੀ ਨਾਲ ਫਰਵਰੀ 'ਚ ਰੂਸ ਨੇ ਅਟੈਕ ਕੀਤਾ ਔਰ ਇਹਨਾਂ 8-9 ਮਹੀਨਿਆਂ ਦੇ ਵਿੱਚ ਜਿਸ ਕਿਸਮ ਦੀ ਬਹਾਦਰੀ ਉਹਨਾਂ ਨੇ ਦਿਖਾਈ ਯੂਕਰੇਨੀਅਨਸ ਨੇ, ਜਿਹੜਾ ਆਪਰੇਸ਼ਨ ਰਸ਼ੀਅਨ ਸਮਝਦੇ ਸੀ ਕਿ 2-3 ਹਫ਼ਤੇ ਦਾ ਹੈ, ਇੰਨੇ ਮਹੀਨੇ ਬੀਤਣ ਬਾਅਦ ਵੀ ਉਹਦੇ ਨੇੜੇ ਤੇੜੇ ਤੱਕ ਕੀ ਪਹੁੰਚਣਾ ਸੀ। ਜਿਹੜੇ ਖੈਰਾਸੌਨ ਵਰਗੇ ਉਹਨਾਂ ਦੇ ਟਾਊਨ ਜਿਹੜੇ ਆਕੂਪਾਈ ਕੀਤੇ ਸੀ, 20-25 ਹਜ਼ਾਰ ਰਸ਼ੀਅਨ ਫੌਜ ਸੀ, ਉੱਥੋਂ ਵੀ ਉਹਨਾਂ ਨੂੰ ਵਾਪਸ ਮੁੜਨਾ ਪਿਆ। ਸੋ ਉਹਨਾਂ ਦੇ ਵਿੱਚ ਚਾਰੋਂ ਹੀ ਐਮਪੀ ਇੱਕ ਬਬਲਿੰਗ ਸਪਿਰਿਟ ਦੇ ਵਿੱਚ ਸੀ, ਆਪਣਾ ਉਹਨਾਂ ਦਾ ਇੱਕ ਪ੍ਰਾਈਡ ਸੀ ਔਰ ਉਹ ਖਾਸ ਤੌਰ ਤੇ ਸਟੇਟ ਡਿਪਾਰਟਮੈਂਟ ਦੇ ਸੱਦੇ ਤੇ ਵਾਸ਼ਿੰਗਟਨ ਡੀਸੀ ਆਏ ਸੀ। ਮਿਡ ਟਰਮ ਇਲੈਕਸ਼ਨ ਚੱਲ ਰਹੀ ਸੀ, ਉਹਦੇ 'ਚ ਐਜ਼ ਐਨ ਆਬਜ਼ਰਵਰ ਵੀ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਜਿਹੜਾ ਇਹ ਵੀ ਉਹਨਾਂ ਦੀ ਟਾਸਕ ਸੀ, ਉਹਨਾਂ ਦੀ ਵਿਜ਼ਿਟ ਦੀ। ਔਰ ਉਸ ਸਾਰੇ 'ਚੋਂ ਸਾਡੇ ਲਈ ਬਹੁਤ ਪੋਜ਼ਿਟਿਵਿਟੀ ਨਿਕਲੀ। ਸ਼ਾਇਦ ਆਉਣ ਵਾਲੇ ਪੀਰੀਅਡ 'ਚ ਵਰਲਡ ਸਿੱਖ ਪਾਰਲੀਮੈਂਟ ਜਿਹਦੇ ਬਿਹਾਫ ਤੇ ਮੈਂ ਬਰੀਫਿੰਗ ਕੀਤੀ ਉਹਨਾਂ ਨੂੰ, ਸਿੱਖ ਇਸ਼ੂਜ਼ ਹਿਸਟਰੀ ਬੈਕ 'ਚ ਕੀ ਹੈ ਔਰ ਅਸੀਂ ਰਸ਼ੀਅਨਸ ਨਾਲ ਆਪਣਾ ਅਕਾਊਂਟ ਸੈਟਲ ਕਰਨਾ ਕਿਉਂਕਿ ਕਿਵੇਂ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਦੇ ਵਿੱਚ ਕਿਵੇਂ KGB ਨੇ ਵੱਡਾ ਰੋਲ ਅਦਾ ਕੀਤਾ ਹੋਇਆ ਔਰ ਅਦਰਵਾਈਜ਼ ਜਿਹੜੀ ਇਹ ਕਮਿਊਨਿਸਟ ਲਹਿਰ ਹੈ ਇਹ ਕਿਵੇਂ ਸਿੱਖੀ 'ਚ ਘੁਸਪੈਠ ਕਰਕੇ ਜਿਹੜੀਆਂ ਸਿੱਖੀ ਵੈਲਿਊਜ਼ ਨੂੰ ਡਿਸਟਰੋਏ ਕਰਨ ਦੇ ਲਈ ਪਿਛਲੇ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਉਸ ਦਾ ਕੀ ਰੋਲ ਰਿਹਾ। ਔਰ ਜ਼ਾਹਰ ਹੈ ਕੁਝ ਨੁਕਤੇ ਜਿਹੜੇ ਅਸੀਂ ਡਿਸਕਸ ਨਹੀਂ ਕਰ ਸਕਦੇ ਪਬਲਿਕਲੀ ਕਿ ਅਸੀਂ ਉਹਨਾਂ ਤੋਂ ਕੀ ਤਵੱਕੋ ਕਰਦੇ ਹਾਂ ਕਿ ਸਿੱਖ ਕੌਮ ਦੇ ਕਾਜ਼ ਵਿੱਚ। ਜ਼ਾਹਰ ਹੈ ਅਸੀਂ ਡਿਪਲੋਮੈਟਿਕ ਔਰ ਮੋਰਲ ਹੈਲਪ ਉਹਨਾਂ ਤੋਂ ਚਾਹੁੰਦੇ ਹਾਂ। ਸੋ ਇਹ ਇੱਕ ਗਿਫਟ ਐਕਸਚੇਂਜਿੰਗ ਵੀ ਸੀ ਔਰ ਇੱਕ ਬੜਾ ਚੰਗੇ ਮਾਹੌਲ 'ਚ ਹੋਇਆ। ਇਸ ਲਈ ਇਹ ਸਫ਼ਰ ਨਿਊਯਾਰਕ ਤੋਂ ਵਾਸ਼ਿੰਗਟਨ ਦਾ ਮਹਿਸੂਸ ਕਰਨ ਵਾਲਾ ਨਹੀਂ ਸੀ ਕਿਉਂਕਿ ਇਹ ਇੱਕ ਵੱਡੀ ਪ੍ਰਾਪਤੀ ਸੀ ਔਰ ਇਹ ਜਿਹੜਾ ਇੰਟਰੈਕਸ਼ਨ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਜਾਰੀ ਰਹੇਗਾ। ਜ਼ਾਹਰ ਹੈ ਕਿ ਸਾਡਾ ਵੀਕਐਂਡ ਜਿਹੜਾ ਹੈ ਉਹ ਫਿਰ ਉਸ ਦੁਖਦ ਯਾਦ ਦੇ ਨਾਲ ਵੀ ਜੁੜਿਆ ਹੋਇਆ ਸੀ। ਬੇਸ਼ੱਕ ਜਿਉਂ-ਜਿਉਂ ਸਮਾਂ ਬੀਤਦਾ ਯਾਦਾਂ ਤੁਹਾਡੀਆਂ ਥੋੜ੍ਹੀਆਂ ਬਹੁਤ ਹਲਕੀਆਂ ਹੁੰਦੀਆਂ ਨੇ, ਪਰ ਜਦੋਂ ਫਿਰ ਕੁਝ ਸਾਹਮਣੇ ਵਾਪਰਦਾ ਤੇ ਇੱਕਦਮ ਇਵੇਂ ਹੁੰਦਾ ਹੈ ਕਿ ਭਾਈ ਉਹ ਚੀਜ਼ ਤੁਹਾਡੇ ਸਾਹਮਣੇ ਆਈ। ਜੂਨ ਦੇ ਮਹੀਨੇ ਡਾਕਟਰ ਰਣਜੀਤ ਸਿੰਘ ਸਾਨੂੰ ਵਿਛੋੜਾ ਦੇ ਗਏ ਸੀ ਔਰ ਜਿਵੇਂ ਵੀਰ ਗੋਬਿੰਦਰ ਸਿੰਘ, ਅਮਨਵੀਰ ਸਿੰਘ ਹੋਰਾਂ ਨੇ ਅੱਜ ਦੀ ਸਪਾਂਸਰਸ਼ਿਪ
ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਂ ਕੀਤੀ ਹੈ। ਉਹੀ TV 84 ਦੇ ਫਾਊਂਡਰਸ ਚੋਂ ਵੀ ਨੇ। ਸਿੱਖ ਯੂਥ ਆਫ ਅਮਰੀਕਾ ਦੀ ਵੀ ਉਹ ਰੂਹੇ ਰਵਾਂ ਰਹੇ। ਔਰ 30-35 ਸਾਲ ਜੇ ਇਹ ਕਹਿਣਾ ਹੋਏ ਕਿ ਨਿਊਯਾਰਕ ਦੇ ਵਿੱਚ ਕੋਈ ਐਸੀ ਖਾਲਿਸਤਾਨੀ ਐਕਟੀਵਿਟੀ ਨਹੀਂ ਸੀ ਜਿਹਨੂੰ ਬੇਸ਼ੱਕ ਕੋਈ ਆਰਗੇਨਾਈਜੇਸ਼ਨ ਵੀ ਕਰ ਰਹੀ ਹੋਏ ਜਿਹਦਾ ਉਹ ਧੁਰਾ ਨਾ ਹੋ। ਉਹਨਾਂ ਨੇ ਆਪਣੀ ਵੈਨ ਦੇ ਵਿੱਚ ਵੱਡੇ ਵੱਡੇ ਪੋਸਟਰ, ਫਲੈਗ ਔਰ ਜਿਹੜੇ ਨੇ ਝੰਡੇ ਉਹ ਲੱਦੇ ਹੋਣੇ। ਪ੍ਰੋਟੈਸਟ ਸਭ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਪਹੁੰਚਣਾ, ਹਰ ਚੀਜ਼ ਟਿਕਾਣੇ ਤੇ ਕਰਨੀ। ਜਦੋਂ ਸਭ ਨੇ ਚਲੇ ਜਾਣਾ ਉਹਨਾਂ ਨੇ ਫੇਰ ਇਕੱਠੇ ਕਰ ਰਹੇ ਹੋਣਾ। ਉਹਨਾਂ ਨੂੰ ਕਦੇ ਇਹ ਗੁਮਾਨ ਨਹੀਂ ਸੀ ਕਿ ਮੇਰਾ ਆਪਣਾ ਸਟੇਟਸ ਕੀ ਹੈ ਜਾਂ ਮੈਂ ਕਿਵੇਂ ਜਿਹੜਾ ਹੈ ਉਹ ਆਮ ਵਰਕਰ ਨਾਲੋਂ ਵੀ ਔਰ ਕਦੇ ਵੀ ਕ੍ਰੈਡਿਟ ਲੈਣ ਦੀ, ਮਾਈਕ ਤੋਂ ਦੂਰ ਰਹਿਣ ਦੀ ਕੋਸ਼ਿਸ਼। ਹਾਲਾਂ ਆਪ ਉਹਨਾਂ ਦਾ ਇੱਕ ਬੜਾ ਕਨਵਿੰਸਿੰਗ ਆਰਗੂਮੈਂਟ ਦਾ ਸਟਾਈਲ, ਬੜੇ ਹੀ ਅੱਛੇ ਜਿਹੜੇ ਨੇ ਉਹ ਗਾਇਕ, ਉਹ ਜਿਹੜੀ ਉਹਨਾਂ ਦੀ ਇੱਕ ਨਜ਼ਮ ਕਿ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਜੀ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਇਹ ਉਹਨਾਂ ਦਾ ਮਾਸਟਰਪੀਸ ਹੈ। ਪਰ ਅਦਰਵਾਈਜ਼ ਉਹ ਬੜੇ ਇੱਕ ਰੰਗਲੇ ਤਬੀਅਤ ਦੇ, ਉਹਨਾਂ ਤੋਂ ਬਿਨਾਂ ਕੋਈ ਮਹਿਫਲ ਕਦੇ ਸਜਦੀ ਨਹੀਂ ਸੀ। ਔਰ ਮੈਂ ਕਈ ਵਾਰ ਇਹ ਇੱਕ ਸ਼ੇਅਰ ਹੈ ਉਰਦੂ ਦਾ, ਮੈਂ ਜਦੋਂ ਉਹਨਾਂ ਤੋਂ ਬਿਨਾਂ ਕਿਤੇ ਵੀ ਹੁਣ ਜਾਂਦਾ ਹੈ ਜਾਂ ਕਿਸੇ ਗੈਦਰਿੰਗ 'ਚ ਹੁੰਦਾ ਹੈ ਤੇ ਉਹ ਮੈਨੂੰ ਯਾਦ ਆ ਜਾਂਦਾ ਹੈ ਕਿ ਹੈ ਜਾਨ ਕੇ ਸਾਥ ਕਾਮ इंसान के लिए बनती नहीं इस जिंदगी में बेकाम किए जीना है तो कुछ कीजिए जिंदों की तरह मुर्दों की तरह जिए तो क्या खाक जिए। हुण ਜਿਹੜੇ ਜ਼ਿੰਦਾ ਦਿਲਾਂ ਵਾਂਗ ਜਿਉਂਦੇ ਹੁੰਦੇ ਨੇ ਉਹ ਜ਼ਿੰਦਗੀ ਦੇ ਨਾਲ ਚਾਰ ਚਫੇਰੇ ਲਬਰੇ ਸਭ ਨੂੰ ਵੀ ਉਸ ਪਾਸੇ ਤੋਰ ਰਹੇ ਹੁੰਦੇ ਨੇ। ਔਰ ਜਿਵੇਂ ਇੱਕ ਕਿਸੇ ਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ खुलेगी सब पे ये बात कि इस महफिल की रौनक थी हमारे दम से। और ਉਹਨਾਂ ਦਾ ਤੁਰ ਜਾਣਾ ਉਸਨੇ ਮਹਿਫਲ ਨੂੰ ਜਿਹੜਾ ਉਜਾੜ ਦਿੱਤਾ ਹੈ। ਇਹੀ ਨਹੀਂ ਹੈ ਵੀ ਫਿੱਕਿਆਂ ਕਰ ਦਿੱਤੇ। ਔਰ ਕਿਉਂਕਿ ਇੱਥੇ ਡੈਲਸ 'ਚ ਉਹਨਾਂ ਦੀ ਕ੍ਰਿਮੇਸ਼ਨ ਹੋਈ, ਅੰਤਮ ਅਰਦਾਸ ਹੋਈ। ਫਿਰ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੱਲੋਂ, ਕਿਉਂਕਿ ਨਿਊਯਾਰਕ ਉਹਨਾਂ ਦੀ ਬੈਟਲ ਗਰਾਊਂਡ ਸੀ, ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋਇਆ। ਔਰ ਕੁਛ ਹਫ਼ਤੇ ਪਹਿਲਾਂ ਜਦੋਂ ਮੈਂ ਵਾਸ਼ਿੰਗਟਨ ਸੀ ਤੇ ਵਰਜੀਨੀਆ 'ਚ ਵੀਰਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਯਾਦ 'ਚ ਕੁਛ ਕਰਨੇ ਕੀਤਾ ਨਹੀਂ ਹੈ, ਕਿਉਂ ਨਾ ਉਹਨਾਂ ਦੀ ਯਾਦ 'ਚ ਜਿਹੜਾ ਸਹਿਜ ਪਾਠ ਕੀਤਾ ਜਾਏ। ਔਰ ਸਮਾਗਮ ਹੋਏ ਔਰ ਉਹਦੇ 'ਚ ਵੀ ਆਈਡੀਆ ਆਇਆ ਕਿ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਕਰਨਾ, ਜਿਵੇਂ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਕਿਹਾ, ਉਹ TV 84 ਨੂੰ ਚੱਲਦਾ ਰੱਖਣਾ ਹੈ ਕਾਮਯਾਬੀ ਦੇ ਨਾਲ। ਸੋ ਉਹਦੇ ਨਾਲ ਸਾਡੇ ਲੋਕਲ ਵੀਰਾਂ ਨੇ, ਵੀਰ ਨਰਿੰਦਰ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਹਰਿੰਦਰਵੀਰ ਸਿੰਘ ਵੜੈਚ, ਇਹਨਾਂ ਸਾਰਿਆਂ ਨੇ TV 84 ਦੇ ਫੰਡ ਰੇਜ਼ਿੰਗ ਦੇ ਲਈ ਵੀ ਯਤਨ ਕੀਤਾ। ਔਰ ਸੰਡੇ ਦੀਵਾਨ ਜਿਹੜੇ ਨੇ, ਕਿਉਂਕਿ 2 ਮੇਜਰ ਦੀਵਾਨ ਸੀ ਤਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਦਾ ਹੁੰਦਾ ਹੀ ਹੈ। ਮੈਨੇਸਸ ਗੁਰਦੁਆਰਾ ਸਾਹਿਬ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ, ਉਹਨੂੰ ਵੀ ਮੈਂ ਐਡਰੈਸ ਕੀਤਾ। ਪਰ ਜਿਹੜਾ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ 'ਚ ਔਰ TV 84 ਦੇ 10 ਸਾਲਾ ਸਰਵਿਸਿਜ਼ ਨੂੰ ਰੈਕਗਨਾਈਜ਼ ਕਰਨ ਲਈ ਸੀ, ਉਹ ਸ਼ਾਮ ਨੂੰ 4 ਤੋਂ 6 ਸੀ। ਹਾਲਾਂਕਿ ਕੁਦਰਤੀ ਉਸ ਦਿਨ ਕਾਫੀ ਠੰਡ ਹੋਈ, ਹਵਾ ਵੀ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ। ਪਰ ਕਿਉਂਕਿ ਡਾਕਟਰ ਰਣਜੀਤ ਸਿੰਘ ਦਾ ਜਿੱਥੇ ਨਾਂ ਜੁੜਿਆ ਹੋਏ, ਜਿਹੜਾ ਵੀ ਉਹਨਾਂ ਨੂੰ ਕਿਤੇ ਇੱਕ ਵਾਰ ਵੀ ਮਿਲਿਆ ਉਹ ਕਦੇ ਭੁੱਲ ਨਹੀਂ ਸਕਦਾ ਹੈ। ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਰਿਪਰੈਜ਼ੈਂਟੇਟਿਵ ਗੈਦਰਿੰਗ, ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਸਿੱਖ ਕਾਕਸ ਨਾਲ ਸੰਬੰਧਿਤ ਨੇ, ਉਹ ਕੈਲੀਫੋਰਨੀਆ ਤੋਂ ਆਏ ਆਲ ਦਾ ਵੇ। ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਉਹ ਡਾਲਸ ਟੈਕਸਸ ਤੋਂ ਆਏ। ਔਰ ਲੋਕਲ ਮੈਟਰੋ ਦੇ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ, 4 ਜਥਿਆਂ ਨੇ ਜਿਹੜਾ ਆਪਣੇ ਕੀਰਤਨ ਰੂਪ ਦੇ ਵਿੱਚ ਸ਼ਰਧਾਂਜਲੀ ਦਿੱਤੀ। ਔਰ ਫਿਰ ਹਰ ਇੱਕ ਨੇ ਆਪਣੀਆਂ ਸਪੀਚਿਸ ਰਾਹੀਂ ਉਹਨਾਂ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ। ਔਰ ਇਹਦੇ 'ਚ ਸ਼ਮੂਲੀਅਤ ਲਈ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਅਵਿਨਾਸ਼ ਕੌਰ ਔਰ ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਵੀਰ ਸਿੰਘ, ਉਹ ਵੀ ਆਏ ਹੋਏ ਸੀ। ਉਹਨਾਂ ਨੂੰ ਸੰਗਤ ਵੱਲੋਂ ਸਿਰੋਪਾਓ ਦੇ ਨਾਲ ਔਰ ਸ਼ਾਲ ਦੇ ਨਾਲ ਭੈਣ ਜੀ ਨੂੰ ਸਨਮਾਨਿਤ ਕੀਤਾ ਗਿਆ। ਇੱਕ ਬੜਾ ਟੱਚੀ ਮਾਹੌਲ ਸੀ। ਬਹੁਤ ਵਾਰ ਇਸ ਨੂੰ ਬਿਆਨਣਾ ਔਖਾ ਹੁੰਦਾ ਵੀ ਉਹ ਕਿਸ ਕਿਸਮ ਦੇ ਪਲ ਨੇ, ਲੇਕਿਨ ਅਸੀਂ ਇਸ TV 84 ਦੇ ਇਸ ਮੰਚ ਤੋਂ ਉਹਨਾਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਦੀਵਾਨ 'ਚ ਹਾਜ਼ਰੀ ਭਰੀ, ਔਰ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਨੇ 2 ਹਫ਼ਤੇ ਲਗਾਤਾਰ
ਫੰਡ ਰੇਜ਼ਿੰਗ ਦੇ ਲਈ 1-to-1 ਵੀ ਕਮਿਊਨੀਕੇਟ ਕੀਤਾ। ਕਾਫੀ ਭਰਵਾਂ ਹੁੰਗਾਰਾ ਰਿਹਾ ਜੀ। ਔਰ ਬਹੁਤ ਵਾਰ ਜਦੋਂ ਤੁਸੀਂ ਐਸੇ ਮੌਕੇ ਤੇ ਸੁਣਦੇ ਹੋ ਅੱਡ ਅੱਡ ਵਿਚਾਰ, ਫਿਰ ਲੱਗਦਾ ਵੀ ਜ਼ਰੂਰ ਅਸੀਂ ਕੁਝ ਚੱਜ ਦਾ ਹੀ ਕਰ ਰਹੇ ਹਾਂ, ਕੋਈ ਐਸਾ ਵੀ ਨਹੀਂ ਹੈ ਕਿ ਵੀ ਬਿਲਕੁਲ ਬੇਕਾਰ ਹੋਏ। ਲੇਕਿਨ ਇਹ ਸੌਖਾ ਨਹੀਂ ਹੈ ਔਰ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਇਸ ਜਿੱਥੇ ਉਹਨਾਂ ਦੇ ਵਿਛੋੜੇ ਦਾ ਇੱਕ ਸਾਲ ਹੈ, ਉੱਥੇ ਜਿਹੜੀ ਜ਼ਿੰਮੇਵਾਰੀ ਹੈ, ਵੱਡਾ ਹਿੱਸਾ ਜਿਸ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਉਹੀ ਸੰਭਾਲਦੇ ਸੀ। ਸੋ ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਭਾਈ ਕਿਵੇਂ ਬਹੁਤ ਵਾਰ ਅਸੀਂ ਜੋ ਚੱਲ ਰਿਹਾ ਹੁੰਦਾ, ਜਿਹੜੀ ਚੀਜ਼ ਰੂਟੀਨ 'ਚ ਹੈ ਜੀ ਚੱਲੀ ਜਾਂਦਾ, ਪਰ ਕਿਵੇਂ ਕਿਸੇ ਚੀਜ਼ ਨੂੰ ਤੋਰਨਾ ਹੈ, ਕਿਵੇਂ ਨਵੇਂ ਆਈਡੀਆਜ਼ ਨੇ, ਕਿਵੇਂ ਨਵਿਆਂ ਨਾਲ ਕੋਈ ਆਈਡੀਆ ਉਹਨਾਂ ਨੂੰ ਕਿਤੋਂ ਆਏ ਉਸ ਵੇਲੇ ਹੀ ਉਹਨਾਂ ਨੇ ਨਾਲ ਦੀ ਨਾਲ ਫੋਨ ਘੁਮਾ ਲੈਣਾ ਕਿ ਵੀ ਇਸ ਬਾਰੇ ਕਿਵੇਂ। ਹੁਣ ਇਵੇਂ ਲੱਗਦਾ ਜਿਵੇਂ ਬਿਲਕੁਲ ਇੱਕ ਵੱਡਾ ਖਲਾਅ ਹੈ। ਸੋ ਅਸੀਂ ਫਿਰ ਸਾਰੇ ਹੀ ਉਹਨਾਂ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਉੱਥੇ ਹਾਜ਼ਰੀ ਲਵਾਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ, ਜਿਹਦੇ 'ਚ ਕਿ ਕਾਂਗਰਸਮੈਨ ਔਰ ਸੈਨੇਟਰ ਸ਼ਮੂਲੀਅਤ ਕਰਨਗੇ, ਬੁੱਧਵਾਰ ਸ਼ਾਮ 5 ਤੋਂ 8 ਉੱਥੇ ਹੀ ਕੈਪੀਟਲ ਹਿੱਲ ਦੇ ਉੱਤੇ ਪ੍ਰਬੰਧ ਕੀਤਾ ਗਿਆ। ਮੇਰੇ ਸਾਹਮਣੇ ਹੁਣ ਉਹ ਪੋਸਟਰ ਨਹੀਂ ਹੈ, ਮੈਂ ਹੋਰ ਸਪੈਸੀਫਿਕ ਡਿਟੇਲਸ 'ਚ ਗੱਲ ਕਰਾਂਗਾ। ਸੋ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਵੱਡੀ ਪ੍ਰਾਪਤੀ ਹੈ ਕਿ ਇਸ ਲੈਵਲ ਦੇ ਉੱਤੇ ਜਿਹੜਾ ਇਹ ਦਿਨ ਮਨਾਇਆ ਜਾਏਗਾ ਵੈਨਸਡੇ ਨੂੰ। ਹੁਣ ਅਸੀਂ ਗੱਲ ਕਰੀਏ ਜਿਹੜੀ ਪ੍ਰਾਪਤੀ ਦੀ ਤੁਸੀਂ ਗੱਲ ਕੀਤੀ ਹੈ, ਟੈਕਸਾਸ ਸਟੇਟ। ਬੇਸ਼ੱਕ ਪਿਛਲੇ ਸਮੇਂ ਤੋਂ ਇੱਕ ਖਾਸ ਤਬਕਾ ਜਿਸ ਨੇ ਮਿੱਥਿਆ ਹੋਇਆ ਕਿ ਬਾਹਰਲੇ ਡਾਇਸਪੋਰਾ ਸਿੱਖਾਂ ਦੇ ਕੰਮ ਨੂੰ, ਖਾਸ ਤੌਰ ਤੇ ਅਮਰੀਕਨ ਸਿੱਖ ਕਾਕਸ ਦੇ ਕੰਮ ਨੂੰ ਛੁਟਿਆਣਾ, ਉਹ ਅੱਡ ਅੱਡ ਪਲੇਟਫਾਰਮਸ ਰਾਹੀਂ ਪੰਜਾਬ 'ਚ ਵੀ ਜਿਹੜੇ ਹਲਕੇ ਕਿਸਮ ਦੇ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈ, ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਉਹ ਕੋਈ ਵਿਵਾਦਤ ਗੱਲ ਖੜੀ ਕਰ ਦੇਣ ਤੇ ਉਹਨਾਂ ਦੀ ਵੀ ਜਿਹੜੀ ਹੈ ਉਹ 4 ਛਿੱਲੜ ਕੀਮਤ ਪੈ ਜਾਂਦੀ ਹੈ। ਲੇਕਿਨ ਅਸੀਂ ਹਮੇਸ਼ਾ ਇਸ ਲਈ ਮੈਂ ਨਾਂ ਲੈਣ ਤੋਂ ਵੀ ਗਰੇਜ਼ ਕਰਦਾ, ਹਾਲਾਂ ਇਹ ਨਹੀਂ ਹੁੰਦਾ ਕਿ ਭਾਈ ਸਾਨੂੰ ਪਤਾ ਨਹੀਂ ਹੈ ਵੀ ਇਹ ਲੋਕ ਕੌਣ, ਕਿਹਦੀ ਜਿਹੜੀ ਹੈ ਬ੍ਰੈਡ ਬਟਰ ਕਿੱਥੋਂ ਨਿਕਲਦੀ ਹੈ। ਪਰ ਅਸੀਂ ਜੇ ਉਸ ਲੈਵਲ ਤੇ ਜਾ ਕੇ ਹੀ ਗੱਲ ਕਰਾਂਗੇ ਫਿਰ ਸਾਡੇ ਤੋਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਔਰ ਹਮੇਸ਼ਾ ਕਿਉਂਕਿ ਮੇਰਾ ਆਪਣਾ ਫਲਸਫਾ ਪਿਛਲੇ 30-35 ਸਾਲ ਦੀ ਪੰਥਕ ਜ਼ਿੰਦਗੀ 'ਚ ਇਹੀ ਰਿਹਾ ਕਿ ਤੁਸੀਂ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ, ਤੁਹਾਨੂੰ ਲੋੜ ਹੀ ਨਹੀਂ ਪੈਂਦੀ ਕਹਿਣ ਦੀ ਕਿ ਕੌਣ ਕਿੱਥੇ ਖੜਾ ਹੈ। ਸੋ US ਸਿੱਖ ਕਾਂਗਰੈਸ਼ਨਲ ਕਾਕਸ ਆਪਣਾ ਕੰਮ ਕਰ ਰਹੀ ਹੈ ਔਰ ਖਾਸ ਤੌਰ ਤੇ ਜਿਹੜੀ ਸਿੱਖ ਬੋਰਡ, ਜਦੋਂ ਅਸੀਂ ਸਿੱਖ ਕਾਕਸ ਕਹਿੰਦੇ ਹਾਂ ਉਸ ਦੇ ਵਿੱਚ ਤਾਂ ਜਿਹੜੇ ਕਾਂਗਰਸਮੈਨ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਨੈਟਵਰਕ ਹੈ, ਆਪਣੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਸਿੱਖ ਕਾਕਸ ਨੂੰ ਜਾਂ ਬਾਕੀ ਕਾਕਸਿਸ ਨੂੰ ਵੀ ਗਵਰਨ ਕਰਦੇ ਨੇ। ਪਰ ਅਮਰੀਕਨ ਸਿੱਖ ਕਾਕਸ ਕਮੇਟੀ ਇਹ ਉਹ ਬਾਡੀ ਹੈ ਜਿਹੜੀ ਕਿ ਇਨਫੈਕਟ ਉਹਨਾਂ ਦੇ ਨਾਲ ਕੋਆਰਡੀਨੇਟ ਕਰਦੀ ਹੈ। ਔਰ ਜਿਵੇਂ ਜੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤੇ ਇਸ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਕੋਆਰਡੀਨੇਟ ਕਰ ਰਹੀ ਹੈ। ਇਸੇ ਤਰ੍ਹਾਂ ਜਿਹੜੀ ਟੈਕਸਾਸ ਦੇ ਵਿੱਚ ਜਿਹੜੀ ਪ੍ਰਾਪਤੀ ਹੈ ਇਸ ਦੇ ਉੱਤੇ ਦੇਖੋ ਕੋਈ ਵੀ ਕੰਮ, ਔਰ ਅਸੀਂ ਵੀ ਜਿੰਨੀ ਕਿ ਸਾਨੂੰ ਸਮਝ ਇਸ ਸਿਸਟਮ ਦੀ ਆਈ, ਘਰ ਬੈਠੇ ਆ ਕੋਈ ਬਿਆਨ ਕਰੇ ਜੀ ਕਾਂਗਰਸ ਇਹ ਕਿਉਂ ਨਹੀਂ ਕਰਦੀ ਜੀ, UN ਕਿਉਂ ਨਹੀਂ ਕਰਦੀ ਜੀ, ਫਲਾਣੇ ਜਿਹੜੇ ਮੈਂਬਰ ਨੇ ਜੀ ਸਿੱਖ ਕਾਕਸ ਦੇ ਉਹ ਇੰਡੀਆ ਕਾਕਸ ਕਿਵੇਂ ਚਲੇ ਗਏ ਜੀ। ਉਹਨਾਂ ਨੂੰ ABC ਵੀ ਨਹੀਂ ਪਤਾ ਹੈ ਕਿ ਭਾਈ ਇਹ ਸਿਸਟਮ ਕਿਵੇਂ ਕੰਮ ਕਰਦੇ ਨੇ। ਕੋਈ ਕਾਂਗਰਸਮੈਨ ਕਿਸੇ ਦੇ ਜ਼ਰ ਖਰੀਦ ਨਹੀਂ ਹੁੰਦੇ, ਉਹ ਤੁਹਾਡੇ ਲਈ ਸਿੰਪਥੀ ਰੱਖ ਸਕਦੇ ਨੇ, ਪਰ ਸਿਮਿਲਰਲੀ ਉਹ ਇੱਕੋ ਵੇਲੇ ਦੂਸਰੀ ਕਾਕਸ ਦੇ ਵੀ ਮੈਂਬਰ ਹੁੰਦੇ ਨੇ। ਦਰਜਨਾਂ ਕਾਂਗਰਸਮੈਨ ਨੇ ਜਿਹੜੇ ਇੱਕੋ ਵੇਲੇ ਇੰਡੀਅਨ ਕਾਕਸ ਔਰ ਪਾਕਿਸਤਾਨੀ ਕਾਕਸ ਦੋਨਾਂ ਦੇ ਮੈਂਬਰ ਰਹੇ ਨੇ। ਸੋ ਉਹਨਾਂ ਨੂੰ ਇਹ ਸਮਝਣਾ ਕਿ ਐਜ਼ ਇਫ ਕਿ ਉਹਨਾਂ ਨੇ ਜੇ ਕੋਈ ਸਿੱਖ ਕਾਕਸ ਦਾ ਮੈਂਬਰ ਬਣ ਗਿਆ ਤੇ ਉਹ ਕਿਸੇ ਹੋਰ ਪਾਸੇ ਜਾ ਹੀ ਨਹੀਂ ਸਕਦਾ, ਉਹਨੂੰ ਉਹ ਕੋਈ ਸਾਨੂੰ ਕੋਈ ਜਵਾਬਦੇਹ ਨਹੀਂ ਹੈ ਕਿਸੇ ਵੀ। ਉਹ ਤਾਂ ਉਹਨਾਂ ਦਾ ਵੱਡਾਪਨ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੇ ਸਿੱਖਾਂ ਦੇ ਇਸ਼ੂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਸਿੱਖ ਕਾਕਸ ਨੂੰ ਜੁਆਇਨ ਕੀਤਾ। ਔਰ ਇਸ ਲਈ ਜਿੱਥੇ ਤੁਸੀਂ ਜਦੋਂ ਲੈਜਿਸਲੇਚਰ 'ਚ ਕੰਮ ਕਰਵਾਉਣਾ ਹੈ, ਜਿਵੇਂ ਅਸੀਂ ਹਮੇਸ਼ਾ ਇੱਕ ਤਾਂ ਸਟੇਟ ਅਸੈਂਬਲੀ ਸਟੇਟ ਸੈਨੇਟ ਹੈ, ਇੱਕ US ਕਾਂਗਰਸ US ਸੈਨੇਟ ਹੈ। ਹੁਣ ਇੱਕ ਪਾਸੇ ਸਿੱਖ ਕਾਂਗਰੈਸ਼ਨਲ ਕਾਕਸ ਨੇ ਵਿਦਨ US ਕਾਂਗਰਸ ਕੰਮ ਕੀਤਾ, ਜਿਹਦੇ 'ਚੋਂ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਨਾ ਸਿਰਫ ਇਹਦਾ ਹਿੱਸਾ ਬਣੇ, ਕਿੰਨੀਆਂ ਬਰੀਫਿੰਗਸ
ਅੱਡ ਮੁੱਦਿਆਂ ਦੇ ਉੱਤੇ ਪੱਗ ਦਾ ਇਸ਼ੂ ਹੋਏ, US ਆਰਮੀ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਹੋਏ, ਭਾਰਤ ਦੇ ਹਿਊਮਨ ਰਾਈਟ ਦੇ ਇਸ਼ੂ ਹੋਣ ਮੋਦੀ ਦੀ ਵਿਜ਼ਿਟ ਦੇ ਵੇਲੇ, ਔਰ ਦੂਸਰਾ ਵਿਕ ਫੇਜ਼ੀਓ ਕਮਿਸ਼ਨ ਦੇ ਉਹ ਸਾਰੇ ਜਿਹੜੀਆਂ ਨੇ ਸੁਣਵਾਈਆਂ। ਦੂਸਰਾ ਪੱਖ ਵਿਦਨ ਸਟੇਟ, ਜਿਹੜੀ ਸਟੇਟ ਦਾ ਆਪਣੀ ਅਸੈਂਬਲੀ ਔਰ ਆਪਣੀ ਸੈਨੇਟ, ਆਪਣਾ ਲੈਜਿਸਲੇਚਰ ਹੁੰਦਾ ਹੈ, ਔਰ ਇਸ ਸਾਰੇ ਦੇ ਉੱਤੇ ਐਫਰਟ ਤਾਂ ਜੋ ਵੀ ਕਰਦਾ ਉਹ ਕਰਦਾ ਹੀ ਨੇ, ਪਰ ਅਸੀਂ ਦੇਖਦੇ ਹਾਂ ਵੀ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਔਰ ਇੱਕ ਪਾਰਟ ਜਿਹਦੇ ਉੱਤੇ ਪਹਿਲੀ ਪੇਸ਼ਕਦਮੀ ਤਾਂ ਓਨਟਾਰੀਓ ਸਟੇਟ ਅਸੈਂਬਲੀ ਨੇ ਕੀਤੀ ਸੀ ਕੈਨੇਡਾ 'ਚ, ਔਰ ਉਦੋਂ ਜਗਮੀਤ ਸਿੰਘ MPP ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਔਰ ਉਹਨਾਂ ਦੇ ਐਫਰਟ ਨਾਲ ਇਵੈਂਚੁਅਲੀ ਓਨਟਾਰੀਓ ਨੇ ਹਿਸਟਰੀ ਸਿਰਜੀ ਸੀ ਕਿ ਓਨਟਾਰੀਓ ਅਸੈਂਬਲੀ ਨੇ ਨਵੰਬਰ 84 ਨੂੰ ਬਤੌਰੇ ਸਿੱਖ ਨਸਲਕੁਸ਼ੀ, ਸਿੱਖ ਜੈਨੋਸਾਈਡ ਮਾਨਤਾ ਦਿੱਤੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਇਹ 3 ਸਟੇਟਾਂ ਪ੍ਰਮੁੱਖ ਤੌਰ ਦੇ ਉੱਤੇ ਨਿਊ ਜਰਸੀ, ਕਨੈਟੀਕਟ ਔਰ ਪੈਨਸਿਲਵੇਨੀਆ, ਇਹ ਉਹ ਸਟੇਟਾਂ ਬਣੀਆਂ ਜਿਨ੍ਹਾਂ ਨੇ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਕਿ ਨਵੰਬਰ 84 ਸਿੱਖ ਜੈਨੋਸਾਈਡ ਹੈ। ਔਰ ਇਸੇ ਮੁੱਦੇ ਦੇ ਉੱਤੇ ਟੈਕਸਾਸ ਲੈਜਿਸਲੇਚਰ ਤੋਂ ਇਹ ਪਾਸ ਕਰਵਾਉਣ ਦੇ ਲਈ ਅਮਰੀਕਨ ਸਿੱਖ ਕਾਕਸ ਕਮੇਟੀ, ਵੌਇਸਿਸ ਫਾਰ ਫਰੀडम ਔਰ ਡਾਕਟਰ ਇਕਦਾਰ ਕਰਾਮਤ ਚੀਮਾ ਪਿਛਲੇ ਪੀਰੀਅਡ ਤੋਂ ਇਹਨਾਂ ਦਾ ਕਾਫੀ ਐਫਰਟ ਸੀ, ਔਰ ਲੋਕਲ ਬੀਬੀ ਰਿਪਰੈਜ਼ੈਂਟੇਟਿਵ ਟੈਰੀ ਮੈਜ਼ਾ, ਜਿਹਦੇ ਨਾਲ ਪਹਿਲਾਂ ਵੀ ਮੁਲਾਕਾਤ ਹੋਈ ਕੁਛ ਅਰਸਾ ਪਹਿਲਾਂ, ਔਰ ਫਿਰ ਉਸ ਦੇ ਨਾਲ ਹੀ ਨਹੀਂ ਦੂਸਰੀ ਬੀਬੀ ਸਟੇਟ ਜਿਹੜੀ ਅਸੈਂਬਲੀ ਦੇ ਵਿੱਚ ਸੀ, ਜੈਸਮੀਨ ਕ੍ਰੌਡਕਟ, ਜਿਹੜੀ ਕਿ ਹੁਣ ਜਦੋਂ ਮਿਡ ਟਰਮ ਇਲੈਕਸ਼ਨਸ ਹੋਈਆਂ ਨੇ ਉਹ ਕਾਂਗਰਸ ਵੂਮਨ ਚੁਣੀ ਗਈ ਹੈ, ਔਰ ਉਹਦੇ ਕਾਂਗਰਸ ਵੂਮਨ ਬਣਨ ਦੇ ਵਿੱਚ ਵੀ ਜਿਹੜੀ ਹੈ ਲੌਬੀ ਹੈਲਪ ਕੀਤੀ, ਫੰਡ ਰੇਜ਼ਿੰਗ ਸਿੱਖਾਂ ਨੇ ਔਰ ਬਾਕੀ ਵੀ ਜਿਹੜੇ ਲਾਈਕ ਮਾਈਂਡਡ ਨੇ, ਔਰ ਉਹਦਾ ਨਤੀਜਾ ਸੀ ਕਿ ਇਹ ਬੀਬੀ ਜਿਹੜੀ ਹੈ ਜਿੱਤ ਗਈ ਹੈ ਮਿਡ ਟਰਮ ਦੀ, ਦੋਨੋਂ ਹੀ ਡੈਮੋਕ੍ਰੈਟ ਨੇ ਜ਼ਾਹਰ ਹੈ, ਟੈਰੀ ਮੈਜ਼ਾ ਵੀ, ਔਰ ਟੈਰੀ ਮੈਜ਼ਾ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਸਿੱਖਾਂ ਦੇ ਨਾਲ ਕਿ ਵੀ ਮੈਂ ਜਿਹੜਾ ਇਹ ਨਵੰਬਰ 84 ਦੇ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਲਿਆਵਾਂਗੀ ਇਹਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਲਈ, ਔਰ ਇਹ ਜਦੋਂ ਅਸੀਂ ਵਾਸ਼ਿੰਗਟਨ DC ਸੀ ਐਤਵਾਰ, ਉਦੋਂ ਹੀ ਸਾਨੂੰ ਇਹ ਪਤਾ ਲੱਗਾ ਕਿ ਆਲਰੇਡੀ ਵੀਕਐਂਡ ਤੇ ਜਿਹੜਾ ਰੈਜ਼ੋਲੂਸ਼ਨ ਆ ਗਿਆ ਸੀ, ਔਰ ਇਹਨਾਂ ਸਾਰੇ ਜਿਹੜੇ ਇਹਨਾਂ ਦੇ ਨੁਮਾਇੰਦੇ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਕਾਂਗਰਸ ਵੂਮਨ ਦੀ ਚੀਫ ਆਫ ਸਟਾਫ ਗੁਰਦੁਆਰਾ ਸਾਹਿਬ ਆਏ, ਔਰ ਅਸੈਂਬਲੀ ਵੂਮਨ ਟੈਰੀ ਮੈਜ਼ਾ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਵੀ ਡਾਲਸ ਟੈਕਸਸ ਆਏ ਹੋਏ ਨੇ, ਅੱਜ ਉਹ ਵਾਸ਼ਿੰਗਟਨ DC ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੈਲੀਬ੍ਰੇਸ਼ਨਸ ਉਹਨਾਂ ਨੇ ਜੁਆਇਨ ਕਰਨਾ। ਸੋ ਇਹ ਰੈਜ਼ੋਲੂਸ਼ਨ ਮੁੱਖ ਤੌਰ ਦੇ ਉੱਤੇ ਜਿਹੜਾ ਥਰੈਸਾ ਇਹਨਾਂ ਨੂੰ ਟੈਰੀ ਮੈਜ਼ਾ ਨੇ ਇੰਟਰੋਡਿਊਸ ਕੀਤਾ ਹੈ, ਇਹ 105 ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਨੇ, ਔਰ ਮੈਂ ਇਸ ਦੀ ਇਬਾਰਤ ਦਾ ਕੁਛ ਹਿੱਸਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਇਹ ਹੋਏ ਕਿ ਕਿਵੇਂ ਜਿਨ੍ਹਾਂ ਫੈਕਟਸ ਨੂੰ ਅੱਜ ਤੋਂ ਕੁਛ ਅਰਸਾ ਪਹਿਲਾਂ ਇੰਡੀਅਨ ਗਵਰਨਮੈਂਟ ਤਾਂ ਡਿਨਾਇਲ 'ਚ ਹੈ ਹੀ ਸੀ, ਇੱਥੇ ਵੀ ਬੜਾ ਡਿਫਿਕਲਟ ਹੁੰਦਾ ਸੀ ਕਿ ਜੇ ਅਸੀਂ ਇਹ ਕਹੀਏ ਕਿ ਜੀ 30,000 ਸਿੱਖ ਨਵੰਬਰ 84 'ਚ ਮਾਰੇ, ਕਿਉਂਕਿ ਇੰਡੀਅਨ ਸਿਸਟਮ ਨੇ ਤਾਂ ਉਹੀ ਐਫੀਡੇਵਿਟ 3,000 ਦਿੱਲੀ ਤੇ ਕਰਕੇ ਮਹਿਦੂਦ ਕਰ ਦਿੰਦੇ ਸੀ, ਜਿਵੇਂ ਹੋਰ ਕਿਸੇ ਸਟੇਟ 'ਚ ਹੋਇਆ ਹੀ ਨਹੀਂ। ਔਰ ਇਹ ਜਿਹੜਾ ਰੈਜ਼ੋਲੂਸ਼ਨ ਮੂਵ ਹੋਇਆ ਸਟੇਟ ਆਫ ਟੈਕਸਸ, ਇਹਦੇ 'ਚ ਪਹਿਲੀ ਵਾਰ ਹੈ ਕਿ ਈਵਨ UN ਦੀਆਂ ਜਿਹੜੀਆਂ ਜੈਨੋਸਾਈਡ ਨਾਲ ਰਿਲੇਟਡ ਕਨਵੈਨਸ਼ਨਸ ਨੇ ਉਹਨਾਂ ਨੂੰ ਵੀ ਕੋਟ ਕੀਤਾ ਗਿਆ, ਔਰ ਮੈਂ ਕੁਇਕਲੀ ਇਸ ਨੂੰ ਸਾਂਝਾ ਕਰਦਾ। ਵੇਅਰ ਐਜ਼ ਨਵੰਬਰ 2022 ਮਾਰਕਸ ਦਾ 38th ਐਨੀਵਰਸਰੀ ਆਫ the start of the Sikh genocide in India, ਕਿ ਭਾਈ 38ਵੀਂ ਦੁਖਦ ਵਰ੍ਹੇਗੰਢ ਹੈ ਸਿੱਖ ਜੈਨੋਸਾਈਡ ਜੋ ਵਾਪਰਿਆ। Whereas the Sikh community which originally from Punjab, India and began immigrating into the United States over 100 years ago has played an important role in developing the United States and the state of Texas, ਕਿ ਸਿੱਖ ਕੌਮ ਜਿਹੜੀ 100 ਸਾਲ ਪਹਿਲਾਂ ਅਮਰੀਕਾ 'ਚ ਆਏ, ਉਹਨਾਂ ਨੇ ਅਮਰੀਕਾ ਔਰ ਟੈਕਸਾਸ ਸਟੇਟ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾਇਆ। Whereas November 1984 marked systemic attacks against Sikhs in India, which resulted in the murder of more than 30,000 people over the course of 3-day period. Sikh communities were terrorized and businesses and properties were destroyed at the hands of vigilante groups who had the encouragement of the police, government, ministers and member of parliament.
Under the code name Operation Woodrose, the government of India went on to target Amritdhari Sikhs across the country's Punjab region, and for 10 years the violence continued as the Indian army rounded up Sikh men and youth who were later put into death. इस रेजोल्यूशन की खूबी ये है कि इकल्ला सिर्फ नवंबर 84 जो दिल्ली ਜਾਂ ਬਾਹਰ ਉਹਦੇ ਤੱਕ ਹੀ ਮਹਿਦੂਦ ਨਹੀਂ ਹੈ। ਇਹਦੇ 'ਚ ਈਵਨ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹਮਲੇ ਦੇ ਆਪਰੇਸ਼ਨ ਨੂੰ ਉਹਨਾਂ ਨੇ ਫੌਜੀ ਬਲੂ ਸਟਾਰ ਕਿਹਾ ਸੀ, ਜਿਹੜਾ ਪੰਜਾਬ ਦੇ ਫਿਰ 12,000 ਤੋਂ ਜ਼ਿਆਦਾ ਪਿੰਡਾਂ 'ਚ ਸਿੱਖ ਨੌਜਵਾਨੀ ਦਾ ਚੁਣ ਕੇ ਘਾਣ ਕੀਤਾ ਗਿਆ, ਉਹਨੂੰ ਆਪਰੇਸ਼ਨ ਵੁੱਡ ਰੋਜ਼ ਕਿਹਾ ਗਿਆ ਸੀ। ਸੋ ਇਹਦੇ 'ਚ ਆਪਰੇਸ਼ਨ ਵੁੱਡ ਰੋਜ਼ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਹੈ। Whereas UN Convention on Genocide Section 2 clearly states genocide is any of the following acts committed with the intent to destroy in whole or in part a national, ethnical, racial or religious group, killing members of the group, causing seriously bodily or mental harm to members of the group, deliberately inflicting on the group conditions of the calculated to bring about its physical destruction in whole or in part. So ਇਹ ਜਿਹੜੀ UN ਕਨਵੈਨਸ਼ਨ ਹੈ ਔਨ ਜੈਨੋਸਾਈਡ ਸੈਕਸ਼ਨ 2 ਇਹਦੇ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਇਹ ਇਸ ਜਿਹੜਾ ਸੈਕਸ਼ਨ 2 ਦੀ ਇਸ ਕਨਵੈਨਸ਼ਨ ਦੇ ਦਾਇਰਾਕਾਰ ਦੇ ਵਿੱਚ ਹੀ ਆਉਂਦਾ ਹੈ। Whereas the genocidal violence occurred against Sikhs in a systemic and orchestrated manner in November 1984 in the capital territory of Delhi and the state of Jharkhand, Madhya Pradesh, Haryana, Uttarakhand, Bihar, Uttar Pradesh, West Bengal, Himachal Pradesh, Rajasthan, Odisha, Jammu and Kashmir, Chhattisgarh, Tripura, Tamil Nadu, Gujarat, Andhra Pradesh, Kerala and Maharashtra। ਇਹ ਸਾਰੀਆਂ ਹੀ ਸਟੇਟਾਂ 'ਚ ਇਹ ਭਰਮ ਵੀ ਟੁੱਟ ਜਾਂਦਾ ਹੈ ਕਿ ਜੀ ਦਿੱਲੀ 'ਚ ਹੋਇਆ ਜਾਂ ਇੱਕ ਬੋਕਾਰੋ 'ਚ ਹੋ ਗਿਆ ਜੀ ਉਹ, ਔਰ ਇਹ ਹੁਣ ਤਾਂ ਡਾਕੂਮੈਂਟਡ ਹੈ ਵੀ ਕਿੱਥੇ ਕਿੰਨਾ ਨੁਕਸਾਨ ਹੋਇਆ। Whereas mass graves holding the remains of those killed in the violence have been found in number of communities, including the villages of Hond, Chillad and Pataudi in Haryana, where burial site was discovered in 2011. Moreover, the Tilak Vihar neighborhood in New Delhi, known as Vidwa Colony, still houses thousands of Sikh women who were forced to endure rape and to witness the torture and murder of husbands, fathers and sons। ਸੋ ਦੋਨਾਂ ਦਾ ਹੀ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਔਰ ਪਟੌਦੀ 'ਚ ਕੀ ਹੋਇਆ, ਮਾਸ ਗ੍ਰੇਵ ਪੂਰੀ ਆਬਾਦੀਆਂ ਸਾਫ਼ ਕਰ ਦਿੱਤੀਆਂ ਗਈਆਂ। ਔਰ ਤਿਲਕ ਵਿਹਾਰ ਦੁਨੀਆ 'ਚ ਕਿਤੇ ਨਹੀਂ ਹੈ ਕਿ ਜੈਨੋਸਾਈਡ ਦੇ ਵਿਕਟਮ ਇੰਨੀ ਵੱਡੀ ਗਿਣਤੀ 'ਚ ਹੋਣ, ਹਜ਼ਾਰਾਂ ਔਰਤਾਂ। ਇਹੀ ਨਹੀਂ ਵੀ ਉਹਨਾਂ ਦੇ ਨਾਲ ਜਬਰ ਜਨਾਹ ਹੋਇਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ 3 ਜਨਰੇਸ਼ਨਾਂ, ਉਹਨਾਂ ਦੇ ਹਸਬੈਂਡ, ਉਹਨਾਂ ਦੇ ਭਰਾ, ਉਹਨਾਂ ਦੇ ਪੁੱਤਰ ਔਰ ਉਹਨਾਂ ਦੇ ਪਿਓ, 4 ਜਿਹੜੇ ਨੇ ਮੇਨ ਸਾਰੀ ਪਾਪੂਲੇਸ਼ਨ ਮਾਰ ਕੇ ਉਹਨਾਂ ਨੂੰ ਉਹਨਾਂ ਵਿਧਵਾ ਕਾਲੋਨੀਆਂ ਦੇ ਵਿੱਚ ਧੱਕਿਆ ਗਿਆ। Whereas the targeted violence against Sikhs in India has been recognized as a genocide by legislative bodies in New Jersey, Pennsylvania, Connecticut and Ontario, ਇਹ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। Whereas ਹੁਣ ਉਹ ਜਥੇਬੰਦੀਆਂ ਨੂੰ ਵੀ ਰੈਕਗਨਾਈਜ਼ ਕੀਤਾ ਜਿਨ੍ਹਾਂ ਦੇ ਐਫਰਟ ਨਾਲ ਇਹ ਪੋਸੀਬਲ ਹੋਇਆ। Whereas the American Sikh Caucus Committee, International Human Rights Organization Voices for Freedom and UN Human Rights Defender Dr.Amarjit Singh have organized various congressional hearings, briefings in collaboration with UN Office of Special Advisor for Prevention of Genocide and raised public awareness at multiple international forums in regards to the Sikh genocide। So ਇਹਨਾਂ ਦੇ ਸਾਰਿਆਂ ਦੀ ਕੰਟਰੀਬਿਊਸ਼ਨ ਨੂੰ ਮੰਨਦੇ ਹਾਂ ਅਖੀਰ 'ਚ ਕਿਹਾ ਗਿਆ whereas the Sikh community in the United States continue to mourn these atrocities and this somber anniversary provides a fitting opportunity to remember the victims and to reaffirm our commitment to preventing similar tragedies in the years ahead. Now therefore be it resolved that 38th anniversary of Sikh genocide be commemorated in Texas। ਔਰ ਉਹਦੇ ਥੱਲੇ ਆ ਜਿਹੜਾ ਸਟੈਂਪ ਹੈ ਦਾ ਸਟੇਟ ਆਫ ਟੈਕਸਾਸ ਦੀ, ਔਰ ਥਰੇਸਾ ਟੈਰੀ ਮੈਜ਼ਾ ਸਟੇਟ ਰਿਪਰੈਜ਼ੈਂਟੇਟਿਵ ਡਿਸਟ੍ਰਿਕਟ 105। ਸੋ ਅਸੀਂ ਇਹਨਾਂ ਰਿਪਰੈਜ਼ੈਂਟੇਟਿਵਸ ਦਾ ਵੀ ਔਰ ਖਾਸ ਤੌਰ 'ਤੇ ਅਮਰੀਕਨ ਸਿੱਖ ਕਾਂਗਰਸ ਕਮੇਟੀ, ਵੌਇਸਿਸ ਫਾਰ ਫਰੀडम, ਡਾਕਟਰ ਅਮਰਜੀਤ ਸਿੰਘ
ਜਿਨ੍ਹਾਂ ਦੇ ਐਫਰਟਸ ਨਾਲ ਡੈਲਸ ਦੀ ਲੋਕਲ ਸੰਗਤ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਸਰ ਸੁਰਿੰਦਰ ਸਿੰਘ ਗਿੱਲ ਗੁਰਦੁਆਰਾ ਕਮੇਟੀ ਔਰ ਸਾਰੇ ਹੀ ਡੈਲਸ ਦੇ ਵਿੱਚ ਪੂਰਾ ਇੱਕ ਐਕਟਿਵਿਸਟ ਗਰੁੱਪ ਹੈ, ਕਿਉਂਕਿ ਜੇ ਲੋਕਲ ਹਮਾਇਤ ਨਾ ਹੋਏ ਤੇ ਬਾਹਰੋਂ ਜਾ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਲੋਕਲ ਜਿਹੜੇ ਉਹਨਾਂ ਦੇ ਵੋਟਰ ਸੀ ਉਹਨਾਂ ਨੇ ਵੋਟਾਂ ਵੀ ਪਾਈਆਂ, ਉਹਨਾਂ ਨੇ ਉਹਨਾਂ ਦੀ ਯਥਾਸ਼ਕਤ ਮਦਦ ਵੀ ਕੀਤੀ ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਖਾਸ ਤੌਰ ਤੇ ਕਾਂਗਰਸ ਵੂਮਨ ਜਿਹੜੀ ਬੀਬੀ ਬਣੇ ਨੇ ਜੈਸਮੀਨ ਕਰੋਡੀਅਟ, ਉਹ ਹੁਣ ਕਾਂਗਰਸ 'ਚ ਵੀ ਆ ਕੇ ਸਿੱਖ ਹੱਕਾਂ ਸਿੱਖ ਹਿੱਤਾਂ ਦੀ ਜਿਹੜੀ ਹੈ ਉਹ ਮੁਖਰ ਆਵਾਜ਼ ਬਣਨਗੇ ਔਰ ਸਭ ਨੂੰ ਬਹੁਤ ਬਹੁਤ ਮੁਬਾਰਕ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਉੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।